अस्सलाम वालेकुम मित्रों प्यारो की हाल है ਤੁਹਾਡਾ मैं ਤੁਹਾਡਾ ਆਪਣਾ ਮਿੱਤਰ ਮੇਲੀ ਵੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ਾ ਤੁਹਾਡੇ ਨਾਲ ਤੇ ਅੱਜ ਤੁਹਾਨੂੰ ਇੱਕ ਪ੍ਰੋਸੈਸ ਦਿਖਾਉਣ ਲੱਗੇ ਆ ਕਿ ਗੁੜ ਕਿਵੇਂ ਬਣਦਾ ਹੈ ਮਿੱਠਾ ਜਿਹੜਾ ਅਸੀਂ ਹਰ ਸ਼ੈ 'ਚ ਪਾਉਂਦੇ ਆ ਪੰਜਾਬੀ ਖਾਸ ਤੌਰ ਤੇ ਬਹੁਤ ਪਸੰਦ ਕਰਦੇ ਨੇ ਮਿੱਠੇ ਨੂੰ ਕਿ ਉਹ ਚੌਲਾਂ 'ਚ ਵੀ ਮਿੱਠਾ ਤੇ ਉਹ ਚਾਹ 'ਚ ਵੀ ਬੜਾ ਮਿੱਠਾ ਚਾਹ ਬੜੀ ਪੀਤੀ ਜਾਂਦੀ ਨਾ ਤੇ ਫਿਰ ਅਸੀਂ ਉਹ ਖੀਰ ਬੜੇ ਸ਼ੌਕ ਨਾਲ ਖਾਂਦੇ ਤੇ ਮਿਠਾਈ ਤੇ ਵੈਸੇ ਹੀ हर चीज़ मिठा सी पाया होंदा भावें जिथे नहीं पाना होंदा ना मिठा आंडा भी हुण देसी बनाउण लग पे मिठी लस्सी हर चीज़ जिहड़ी है मैं कहना कि वो बड़ी बेहतरीन है मिठे तो इलावा कोई चीज़ मुकम्मल नहीं ते अज जिहड़ा पंजाब दा एक बड़ा मिठा है वो तुहानूं खाण वास्ते लैके आए आ जी कमाद दी फसल ते जिहनूं असीं गन्ना कहने आ इंग्लिश इहनूं असीं शुगर कैन भी कहने आ ते इहनूं किवें प्रोसैस लाया जांदा है ते फिर गुड़ बनदा है शक्कर बनदी है ਉਹ ਤੁਹਾਨੂੰ ਅਸੀਂ ਸਾਂਝਾ ਕਰਾਂਗੇ ਲਓ ਜੀ ਕਮਾਦ ਨੂੰ ਜ਼ਰਾ ਇੱਧਰ ਦਿਖਾ ਦਿਓ ਜੀ ਆਹ ਕਮਾਦ ਤੇ ਇਹਨੂੰ ਜ਼ਰਾ ਦੀ ਸ਼ਕਲ ਜ਼ਿਹਨ 'ਚ ਰੱਖਿਆ ਜੀ ਪਿੰਡਾਂ ਵਾਲੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਪਰ ਜਿਹੜੇ ਸ਼ਹਿਰੀ ਆ ਨਾ ਮੰਮੀ ਡੈਡੀ ਬੱਚੇ ਉਹਨਾਂ ਨੂੰ ਜ਼ਰਾ ਵਿਖਾ ਜੀ ਕਿ ਗੁੜ ਕਿਵੇਂ ਬਣਦਾ ਹੈ ਜਿਹੜੇ ਤੁਸੀਂ ਕਹਿੰਦਾ ਗੁੜ ਵਾਲੇ ਚੌਲ ਖਾਣੇ ਨੇ ਤੇ ਉਹ ਇੱਥੋਂ ਹੀ ਬਣਦਾ ਆਓ ਜੀ ਅੱਗੇ ਵਿਖਾਣੇ ਆ ਗੁੜ ਜਿਹੜੀ ਪੰਜਾਬ ਦੀ ਧਰਤੀ ਹੈ ਉਹਦੀ ਮਿਠਾਸ ਹੀ ਇੰਨੀ ਹੈ ਤੇ ਜਿਹੜਾ ਗੰਨਾ ਹੈ ਨਾ ਇਹਦੇ ਮਿੱਠੇ ਤੋਂ ਪਤਾ ਲੱਗਦਾ ਕਿ ਉਹਦੀ ਕਿੰਨੀ ਮਿਠਾਸ ਹੈ ਮਤਲਬ ਮੈਂ ਇਹ ਸਮਝਦਾ ਕਿ ਪੰਜਾਬ ਦੀ ਧਰਤੀ ਦੇ ਜਿਹੜੇ ਜੀਅ ਨੇ ਜਿਹੜੇ ਇੱਥੇ ਵਾਸੀ ਨੇ ਉਹ ਆਪ ਵੀ ਬਹੁਤ ਮਿੱਠੇ ਤੇ ਇੱਥੋਂ ਦੀ ਜਿਹੜੀ ਧਰਤੀ ਹੈ ਉਹ ਵੀ ਬਹੁਤ ਮਿੱਠੀ ਤੇ ਇੱਥੇ ਦੀ ਜਿਹੜੀ ਫਸਲ ਹੈ ਉਹ ਬਹੁਤ ਮਿੱਠੀ ਆਓ ਜੀ ਆ ਵੇਲਾ ਲੱਗਾ ਹੋਇਆ ਸਾਡੇ ਇੱਕ ਮਿੱਤਰ ਪਿਆਰੇ ਨੇ ਨੂਰ ਅਹਿਮਦ ਚੌਹਾਨ ਸਾਹਿਬ ਉਹਨਾਂ ਦੇ ਅਸੀਂ ਦੇਖਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਗੁੜ ਕਿਵੇਂ ਬਣਦਾ हाल है बाबा जी ठीक हो वधिया हो सब खैर है ते गुड़ बनाते हो खाते भी हो कहते कि पहले जोड़े बजुर्ग ने वो तो बड़ा मिठा खाते थे ना हुण नहीं खाईदा कोई शुगर शगर वाला रौला नहीं अल्लाह की बात करम में बेहतरीन है ना लो जी आ कड़ा है तो उसको लिया के असी जो रोह आती है तो इतने पत्त बनाई जाती है ये अग बनेगी उस तो बाद जो अगला प्रोसैस है मैंने जरा इतना जब मारना पैना मैं बता दिया अगला जो कड़ा है ना जरा गौर लगाओ आ देखो जी देखने को ना लग रहा है कि जिवें ना बड़ा मैला है जिवें अग बलनी इहदे थल्ले उदों आ सारी मैल जिहड़ी है इन्हें ला लेनी है तो आ निकलदा जाना सारी मैल तो लथ जानी है उस तो बाद जिहड़ा है इहनूं की कहंदे बाबा जी इहनूं दस्सिया जी ਇਹ ਗੰਢ ਇਹਦੇ ਵਿੱਚ ਪੇਸ਼ੀਆਂ ਲੱਗੀਆਂ ਗੋੜੇ ਦਾ ਪੀਰ ਹੋ ਗਿਆ की कहंदे इहनूं गंढ ਹਾਂ ਜੀ ਗੰਢ ਲਓ ਜੀ ਪੱਤ ਜਦੋਂ ਇੱਥੋਂ ਪੱਕ ਜਾਂਦੀ ਹੈ ਨਾ ਉਸ ਤੋਂ ਬਾਅਦ ਇਹਦੇ 'ਚ ਪਾਇਆ ਜਾਂਦਾ ਇੱਕ ਬਾਕਸ ਜਿਹਾ ਬਣਿਆ ਹੋਇਆ ਲੱਕੜੀ ਦਾ ਤੇ ਇਹਦੇ 'ਚ ਪਾ ਕੇ ਆ ਜਦੋਂ ਥੋੜਾ ਜਿਹਾ ਖੁਸ਼ਕ ਹੋਣੇ ਦੀਆਂ ਨਾ ਇਹਨਾਂ ਨੇ ਪੇਸੀਆਂ ਬਣਾਉਣੀ ਸ਼ੁਰੂ ਕਰ ਦੇਣੀਆਂ ਬਾਬਾ ਜੀ ਪੇਸੀ ਬਣਾ ਕੇ ਜ਼ਰਾ ਵਿਖਾਓ ਲਓ ਜੀ ਆ ਬਾਬਾ ਜੀ ਬਜ਼ੁਰਗ ਸਾਨੂੰ ਪੇਸੀ ਬਣਾ ਕੇ ਦਿਖਾਉਣਗੇ ਜਿਹੜੀ ਇਹਨਾਂ ਦੀ ਚਿਮਟੀ ਹੈ ਆ ਖੁੱਟਣੀ ਜੀ ਇਹਦੇ ਨਾਲ ਇਹਨਾਂ ਨੇ ਇੱਥੋਂ ਆ ਕੱਢਣਾ ਇਹਨੂੰ ਤੇ ਫਿਰ ਜਨਾਬ ਆ ਗੁੜ ਬਣਾਉਣਗੇ ਲਓ ਜੀ ਅਸੀਂ ਵੇਖਨੇ ਤੇ ਤੁਸੀਂ ਵੇਖੋ ਆ ਕੱਪੜੇ 'ਤੇ ਬਣਾ ਕੇ ਰੱਖਣਗੇ ਉਸ ਤੋਂ ਬਾਅਦ ਫਿਰ बड़ा बेहतरीन जड़ा गुड़ है पेसी थोड़ी वड्डी बनाओ एडी ठीक है ਛੋਟੀ ਜ਼ਿਆਦਾ ਪਸੰਦ ਸਮਝ अच्छा 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 ਵਿਕਰੀ ਜ਼ਿਆਦੀ ਛੋਟੀ ਉਸ ਤਰ੍ਹਾਂ ਤਾਂ ਵੱਡੀ ਜਿਹੜੀ ਆਪ ਮਰਜ਼ੀ ਕਰ ਲਈਏ हाँ ਕੋਈ ਅੱਗੇ ਜਾ ਕੇ ਵਿਕਟ ਘੱਟ ਹੁੰਦੀ ਹੈ अच्छा 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 आ जड़ा उत्ते ऐदा करके इन्होंने कीता ना ते डिजाइन जिहा बनया मैं कहंदा सी पता नहीं आप बनांदे ने नहीं ਉਹ ਸ਼ਹਿਰੀ ਬੰਦੇ ਜਿਹੜੇ ਦੂਸਰੀ ਕਿੱਥੇ ਆਪੇ ਹੀ ਬਣਦਾ ਹੈ ਆਪੇ ਬਣ ਇੱਕ ਜਾਂਦਾ ਕਣ ਦਾ ਮਸਲਾ ਹੈ ਇੱਕ ਚ ਕਣ ਬਰੀਕ ਹੁੰਦਾ ਪੈਲੀ ਚ ਇੱਕ ਚ ਜ਼ਬਰਦਸਤ ਹੁੰਦਾ ਹਾਂ ਜਿਹੜੀ ਜ਼ਬਰਦਸਤ ਉਹਦੇ ਆਪੇ ਬਣ ਜਾਂਦਾ ਅੱਛਾ 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 ਇਹ ਪੈਲੀ ਦੇ ਮੁਤਸਰ ਹੁੰਦਾ ਹੈ ਹਾਂ ਸਖਤ ਪੈਲੀ ਦਾ ਕਣ ਜਿਹੜਾ ਉਹਦਾ ਬਹੁਤ ਜ਼ਬਰਦਸਤ ਕਣ ਹੁੰਦਾ ਝਾੜ ਵੀ ਜ਼ਿਆਦਾ ਹੋਏਗਾ ਸਹੀ ਸਾਡਾ ਕਣ ਬਹੁਤ ਹੈ ਮਾਸ਼ਾਅੱਲਾ 12 ਪੀਪਿਆਂ ਦਾ ਮਣ ਗੋੜ ਇੱਕ ਮਣ 4 ਕਿਲੋ 3 ਕਿਲੋ ਨਿਕਲਦਾ ਅੱਛਾ ਅੱਛਾ ਬੜਾ ਮਾਸ਼ਾਅੱਲਾ ਵੱਡਾ ਕਣ ਹੈ ਤੇ ਇੱਕ ਜਿਹੜਾ ਕਿੱਲਾ ਹੈ ਉਹਦਾ ਪਤਾ ਕਿ ਇੱਕ ਕਿੱਲੇ ਦੇ ਵਿੱਚੋਂ ਕਿੰਨਾ ਗੁੜ ਬਣ ਜਾਂਦਾ ਹੋਵੇਗਾ ਇਹ ਉਹ ਮੁਤਸਰ ਹੈ ਫਸਲ ਦੇ ਮੁਤਸਰ ਫਸਲ ਚੰਗਾ ਸੋਹਣਾ ਲੱਗ ਕੇ ਡਿੱਗਿਆ ਡਿੱਗ ਪਵੇ ਤਾਂ ਉਹਨੂੰ ਚੂਹਾ ਕੁੱਟਰ ਜਾਂਦਾ ਗਿੱਦੜ ਖਾ ਲੈਂਦੇ ਉਹ ਕਮਜ਼ੋਰ ਹੋ ਜਾਂਦਾ ਅੱਛਾ ਖਲੋ ਕੇ ਪੱਕੇ ਇਸ ਤਰ੍ਹਾਂ ਤੇ ਅੱਲਾ ਕਰੇ 40-50 ਮਣ ਕਿੱਲੇ ਚੋਂ ਨਿਕਲ ਜਾਂਦਾ ਗੁੜ ਜ਼ਿਆਦਾ ਨਿਕਲ ਜਾਏਗਾ ਅੱਛਾ ਇੱਕ ਚੀਜ਼ ਦੱਸੋ ਬਜ਼ੁਰਗੋ
ਕਿ ਪਹਿਲੇ ਲੋਕ ਨਾ ਜ਼ਿਆਦਾ ਪੀੜਦੇ ਸੀ ਕਮਾਦ, ਹਾਂਜੀ ਹੁਣ ਉਹ ਖੜਾ ਖੁੜਤਾ ਹੀ ਵੇਚ ਦਿੰਦੇ ਜਾਂ ਉਹ ਸਿੱਟ ਦਿੰਦੇ ਉਹ ਫੈਕਟਰੀਆਂ ਫੁਕੀਆਂ ਵਾਲਿਆਂ ਨੂੰ, ਕੰਡੇ ਤੇ ਸੁੱਟ ਦਿੰਦੇ ਕੰਡੇ ਤੇ ਸੁੱਟ ਦਿੰਦੇ ਨੇ ਮਿੱਲਾਂ 'ਚ ਕਰਾ ਦਿੰਦੇ। ਤੇ ਉਹ ਹੁਣ ਕਿਉਂ ਮਿਹਨਤ ਨਹੀਂ ਕਰਨਾ ਚਾਹੁੰਦੇ? ਓਏ ਕਿ ਇਹਦੇ ਤੇ ਖਪਾ ਖਪਾਈ ਕਰਨੀ ਪੈਣੀ, ਮਿਹਨਤ ਕਰਨੀ ਪੈਂਦੀ। ਹਾਂ ਉਹਦੇ ਤੇ ਜਿਹੜੇ ਜ਼ਿਆਦੇ ਵੱਡੇ ਲੋਕ ਨੇ ਉਹ ਇਹਨਾਂ ਜੀ ਸੁੱਟ ਦਿਓ ਕੰਡੇ ਤੇ, ਉਹ ਫਿਰ ਕੰਡੇ ਤੇ ਸੁੱਟ ਦਿੰਦੇ ਆ। ਇਹ ਜਿਹੜੇ ਸਾਡੇ ਛੋਟੇ ਜ਼ਿਮੀਂਦਾਰ ਆ, ਕਿੱਲੇ 2 ਕਿੱਲੇ 4 ਕਿੱਲੇ, ਉਹ ਆਪਦੀ ਮਿਹਨਤ ਕਰ ਲੈਂਦੇ। ਅੱਛਾ 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 ਨਾਲੇ ਅਸੀਂ ਮਾਲ ਪਾਲ ਲੈਨੇ, ਹਾਂ ਇੱਕ ਤੋਂ ਫਸਲ ਆਗ ਲਾਏ ਸਾਰਾ ਕੁਛ ਰਿਆ ਵਿੱਚ ਮਾਲ ਨੂੰ ਪਾ ਲਿਆ। ਅੱਛਾ ਸੁਣਿਆ ਵੀ ਜਿਹੜੀ ਇਹਦੀ ਕਈ ਲੋਕ ਨਾ ਫਸਲ ਰੱਖ ਲੈਂਦੇ ਕਿ ਯਾਰ ਡੰਗਰਾਂ ਨੂੰ ਪਾਵਾਂਗੇ, ਉਹ ਦੁੱਧ ਬਹੁਤਾ ਦਿੰਦੇ ਡੰਗਰ ਇਹਦੇ ਨਾਲ। ਹਾਂਜੀ ਇਹਦੇ ਨਾਲ ਆਗ ਵੇਖ ਮਿੱਠਾ, ਹਾਂ ਨਾਲ ਖਲ ਪਾਈ, ਵੰਡਾ ਪਾਇਆ, ਮਾਸ਼ਾਅੱਲਾ ਬਹੁਤ ਸੋਹਣਾ ਦੁੱਧ ਡੰਗਰ ਬਹੁਤ ਅੱਛਾ ਦਿੰਦੇ। ਹਾਂ ਉਹਦੇ 'ਚ ਕੋਈ ਮਿਲਾਵਟ ਨਹੀਂ ਹੁੰਦੀ। ਹਾਂ ਹਾਂ ਤੇ ਇਹ ਜਿਹੜਾ ਇਸ ਤੋਂ ਬਾਅਦ ਜਦੋਂ ਆਪਾਂ ਕੱਢ ਲਈਦਾ ਜਿਹੜਾ ਇਹਦਾ ਪਿਛਲੇ ਪਾਸੇ ਉਹ ਕੀ ਕੀਦਾ ਉਹਨੂੰ ਚੂਰੀ ਕੀਦਾ, ਚੂਰਾ ਕੀਦਾ ਕਿੰਨਿਆਂ ਦਾ? ਉਹ ਇਹਦਾ ਹੀ ਇਸਤੇਮਾਲ ਇਹਦੇ ਥੱਲੇ ਹੋ ਜਾਂਦਾ। ਹਾਂ ਬਾਲਣ ਤੇ ਮੁੱਲ ਲਿਆਉਣਾ ਪਵੇ, ਬਾਲਣ ਤੇ ਕਦੋਂ ਪੀਲੇ ਕੋਈ ਤੇ ਕਦੋਂ ਕੱਢੇ ਕੋਈ। ਹਾਂ ਇਹਦਾ ਹੀ ਬਾਲਣ ਇਸੇ ਦੇ ਇਸਤੇਮਾਲ ਹੋ ਜਾਂਦਾ। ਮਤਲਬ ਇਹ ਕਮਾਦ ਦੀ ਕੋਈ ਵੀ ਜਿਹੜੀ ਚੀਜ਼ ਹੈ ਉਹ ਜ਼ਾਇਆ ਨਹੀਂ ਜਾਂਦੀ, ਜਾਇਆ ਨਹੀਂ ਜਾਂਦੀ। ਸ਼ੁਰੂ ਤੋਂ ਲੈ ਕੇ ਆਖਰ ਜਿਹੜੇ ਦੇ ਛਿਲਕੇ ਨੇ ਉਹ ਤਵੀਆਂ ਤੁਵੀਆਂ 'ਚ ਵੀ ਬਾਲ ਲਈਦੇ ਆ, ਹਾਂਜੀ, ਘਰ ਦਾ ਬਾਲਣ ਵੀ ਬਣ ਜਾਂਦਾ। ਬਣ ਜਾਂਦਾ। ਅੱਛਾ 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 ਤੇ ਅੱਛਾ ਆਹ ਕਿਹਨੂੰ ਕਹਿੰਦੇ ਆ ਜਿਹੜਾ ਗੰਨਾ ਪੂਰਾ ਬਣ ਗਿਆ ਆਗਾ ਉੱਤੇ ਤੇ ਉੱਪਰਲਾ ਜਿਹੜਾ ਹਿੱਸਾ ਹੈ ਉਹ ਆ ਗਿਆ, ਉਹ ਆ ਗਿਆ, ਉਹ ਕੁਤਰ ਲੈਂਦੇ ਆ ਜਾਨਵਰ ਡੰਗਰਾਂ ਕਰ ਵਾਸਤੇ। ਲੈਂਦਾ, ਜਾਨਵਰ ਖਾਂਦੇ। ਤੇ ਜਿਹੜੇ ਉਹਦੇ ਛਿਲਕੇ ਹੁੰਦੇ ਆ ਉਹਨੂੰ ਕੀ ਕਹਿੰਦੇ? ਜਿਹੜਾ ਵੀ ਮਤਲਬ ਖੜਾ ਹੈ ਗੰਨਾ ਖੜਾ ਹੈ ਤੇ ਉਹਦੇ ਆਸੇ-ਪਾਸੇ ਦੇ ਜਿਹੜੇ ਛਿਲਕੇ ਥੱਲੇ ਡਿੱਗ ਪਏ ਉਹਨੂੰ ਕੀ ਕਹਿੰਦੇ? ਉਹਨੂੰ ਕਹਿੰਦੇ ਖੋਰੀ। ਖੋਰੀ। ਅੱਲਾ ਤੁਹਾਡਾ ਭਲਾ ਕਰੇ। ਉਹਨੂੰ ਖੋਰੀ ਕਹਿੰਦੇ। ਆ ਵੇਖੋ ਇਸਤੇਮਾਲ ਹੋਈ ਜਾ ਰਹੀ। ਹਾਂ ਖੋਰੀ ਇੱਥੇ ਵੀ ਇਸਤੇਮਾਲ ਤੇ ਭਾਵੇਂ ਘਰ ਤਵੀ ਦੇ ਵਿੱਚ ਤਵੀ ਥੱਲੇ ਵੀ ਇਸਤੇਮਾਲ, ਕੁਤਰ ਕੇ ਹਰਾ ਪੱਠੇ ਉਹਨਾਂ ਵਿੱਚ ਵੀ ਇਸਤੇਮਾਲ। ਤਵੀ ਵਾਲਾ ਸਿਸਟਮ ਸਾਰਾ ਹੀ। ਹਾਂ ਸਾਰਾ ਤਵੀ ਵਾਲੇ ਸਿਸਟਮ। ਤੇ ਇੱਕ ਪੱਤ ਨੂੰ ਪੱਕਣ ਲੱਗਿਆ ਕਿੰਨਾ ਟਾਈਮ ਲੱਗਦਾ? ਇਹ ਲੱਗ ਜਾਂਦੇ ਆ ਟੋਇਆ ਅੱਛਾ ਹੋਵੇ ਹਾਂ ਤੇ 50 ਮਿੰਟ ਅੱਛਾ ਇੱਕ ਘੰਟੇ 'ਚ ਪੱਟ ਲੈਂਦੀ। ਅੱਛਾ 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 ਬੜਾ ਮਿਹਨਤ ਵਾਲਾ ਕੰਮ ਹੈ। ਹਾਂਜੀ ਮਿਹਨਤ ਕਰਨੀ ਪੈਂਦੀ। ਮਤਲਬ ਆ ਨਹੀਂ ਵੀ ਕਿ ਤੁਸੀਂ ਇੱਥੇ ਆਣ ਕੇ ਅੱਗ ਬਾਲੀ ਹੈ ਤੇ ਫਟਾਫਟ ਬਣਾਈ ਜਾ ਰਹੇ ਹੋ, ਏਦਾਂ ਨਹੀਂ ਹੈਗਾ। ਫਟਾਫਟ ਨਹੀਂ ਜੀ। ਅੱਛਾ ਤੇ ਉਹ ਤੁਹਾਡੇ ਕੋਲ ਇੱਥੇ ਉਹ ਬੌਲਦ ਵੀ ਬੰਨਿਆ ਹੋਇਆ ਢੱਗਾ, ਹਾਂਜੀ ਤੇ ਤੁਸੀਂ ਉਹ ਢੱਗੇ ਨਾਲ ਕਿਉਂ ਨਹੀਂ ਚਲਾਉਂਦੇ? ਪਹਿਲੇ ਮੈਂ ਕਿਤੇ ਵਾਰੀ ਦੇਖਿਆ ਸੀ ਛੋਟੇ ਹੁੰਦੇ ਆ ਉਹ ਢੱਗਿਆਂ ਦੇ ਨਾਲ ਉਦੋਂ ਲਾਏ ਸੀ ਇਹਨਾਂ ਨੇ ਝੱਗਿਆਂ ਨਾਲ ਵੀ ਕੱਢ ਲਈਦਾ। ਤੇ ਹੁਣ ਸੁਖਰੇ ਨੇ ਹੋ ਗਏ। ਹਾਂ ਇੱਕ ਬੋਲਟ ਜਿਹੜਾ ਜੋੜੀ ਤੇ ਵਗਦਾ, ਇੱਕ ਨਹੀਂ ਵਗਦਾ, ਇੱਕ ਬੋਲਟ ਵਾਸਤੇ ਤੰਗੀ ਹੋ ਜਾਂਦੀ ਹੈ। ਇੱਕ ਬੋਲਟ ਨੂੰ ਜ਼ਿਆਦਾ ਜ਼ੋਰ ਖਪਣਾ ਪੈਂਦਾ, ਖਪ ਜਾਂਦਾ ਡੰਗਰ, ਪਸੀਨਾ ਆ ਜਾਂਦਾ। ਤੇ ਉਹ ਫਿਰ ਉਹਨੂੰ ਰਾਤ ਨੂੰ ਸੇਰ ਗੁੜ ਵੀ ਦਿਓ, ਸੇਰ ਆਟਾ ਵੀ ਦਿਓ। ਅੱਛਾ 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 ਸਾਰੀ ਚੀਜ਼ਾਂ ਜਿਹੜੀਆਂ ਨੇ ਨਾ ਉਹ ਹਿੰਮਤ ਵਾਲੀ ਚੀਜ਼ ਹੈ ਤੇ ਫਾਂ ਸੇਰ ਨੂੰ ਉਹਦਾ ਫਿਰ ਉਹ ਜਿਸਮ ਸੈੱਟ ਹੁੰਦਾ। ਮਿਹਨਤ ਕੀਤੀ ਹੈ ਨਾ ਵੀ ਸਾਰਾ ਦਿਨ ਢੱਗਿਆ। ਸਾਰਾ ਦਿਨ ਐਡਾ ਸਖਤ ਕਮਾਦ ਹੈ ਵੀ ਮਾੜਾ ਬੰਦਾ ਦਾੜਾ ਨਾਲ ਚੂਬ ਨਹੀਂ ਸਕਦਾ। ਅੱਛਾ ਇੱਕ ਚੀਜ਼ ਹੋਰ, ਪਹਿਲੇ ਜਿਹੜਾ ਕਮਾਦ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸਾਂ ਜਾਂ ਤੁਹਾਡੀ ਜਵਾਨੀ ਦੇ ਵੇਲੇ ਦੀ ਗੱਲ ਕਰ ਲੈਂਦੇ ਆ, ਉਹ ਕਮਾਦ ਇਹਦੇ ਤੋਂ ਬਹੁਤ ਵਧੀਆ ਹੁੰਦੇ ਸੀ। ਆਹ ਤੇ ਬਰੀਕ ਬਰੀਕ ਜਿਹਾ ਹੈ, ਉਹ ਪੋਨਾ ਗੰਨਾ ਜਿਹੜਾ ਹੁੰਦਾ ਸੀ ਤੇ ਉਹ ਬੜਾ ਮੋਟਾ ਜਿਹਾ। ਪਹਿਲੇ ਕਮਾਦ ਹੁੰਦਾ ਸੀ 12। ਹਾਂ ਗੰਢ ਖੱਟੀ ਹੁੰਦੀ ਸੀ, ਚੋਪਨ ਨੂੰ ਬੜਾ ਅੱਛਾ ਹੁੰਦਾ ਸੀ। ਹਾਂ ਬਿਲਕੁਲ ਬਿਲਕੁਲ ਉਹੀ। ਉਹ 12 ਖਤਮ ਹੋ ਗਿਆ, ਚੱਲ ਗਿਆ 29। ਹਾਂ 29 ਪਤਲਾ ਸੀ ਤੇ ਝਾੜ ਬੜਾ ਸੀ। ਅੱਛਾ 29 ਫਿਰ ਖੜਾ ਖੜਾ ਉਹਨੂੰ ਮਰਜ ਪੈਣ ਲੱਗੀ, ਸੁੱਕਣ ਲੱਗ ਗਿਆ। ਹਾਂ ਉਹ ਫਿਰ ਖਤਮ ਹੋ ਗਿਆ, ਫਿਰ ਚੱਲ ਪਿਆ 62। ਅੱਛਾ 62 ਜਿਹੜਾ ਸੀ ਉਹਨੂੰ ਫਿਰ ਨਿਕੰਮੇ ਕੀਤਾ LB 26 20 ਬੰਨਿਆ। ਹਾਂ ਹੁਣ ਤੇ ਕਮਾਦਾਂ ਦੇ ਬੀਆਂ ਦਾ ਪਤਾ ਹੀ ਨਹੀਂ ਵੀ ਕਿੰਨੇ ਕੁ ਬੀ ਆ, ਇੰਨੇ ਕੁ ਬਣਾ ਦਿੱਤੇ ਆ ਉਹਨੇ। ਇਹ ਜਿਹੜਾ ਯੂਨੀਵਰਸਿਟੀ ਪਾਸ ਵੀ ਆਇਆ ਸੀ ਫੈਸਲਾਬਾਦ ਤੋਂ, ਅੱਛਾ ਜਿਹੜਾ ਅਸੀਂ ਲਾਇਆ। ਇਹ ਸਾਡੇ ਖਮਾ ਇੱਥੇ ਫਸਲ ਦੇ ਗੁੜ ਨਹੀਂ ਸੀ ਬਣਦਾ, ਰੰਗਤ ਨਹੀਂ ਸੀ ਰਹਿੰਦੀ। ਅੱਛਾ ਇਹ ਬੀ ਫੈਸਲਾਬਾਦ ਤੋਂ ਆਇਆ ਸੀ, ਦੋ ਧਾਰ ਨੂੰ ਮਰਲਾ। ਇਹ ਤੀਸਰਾ ਸਾਲ ਹੋ ਗਿਆ ਜੀ ਇਹਨੂੰ ਉੱਥੋਂ ਪਾਸ ਹੋ ਕੇ ਆਇਆ। 3 ਸਾਲ ਹੋ ਗਏ ਸਾਨੂੰ ਲੱਗਦੇ ਨੇ। ਫੈਸਲਾਬਾਦ ਯੂਨੀਵਰਸਿਟੀ। ਫੈਸਲਾਬਾਦ ਯੂਨੀਵਰਸਿਟੀ ਇੱਕ ਮੁਲਾਜ਼ਮ ਸੀ 409 ਦਾ ਅਰਾਈ, ਉਹਨਾਂ ਨੇ ਲੈ ਕੇ ਆਂਦਾ ਸੀ। ਉਹ ਉੱਥੇ ਸੀ, ਉਹਨਾਂ ਨੇ ਲੈ ਕੇ ਤਾਂ ਉਹਨਾਂ ਲਾਇਆ। ਇਸਤੇਮਾਲ ਕਰਕੇ ਵੇਖੋ, ਖਾ ਕੇ ਵੇਖੋ, ਕੋਈ ਸ਼ੂਗਰ ਨਹੀਂ, ਕੋਈ ਸ਼ੂਗਰ ਨਹੀਂ। ਜਿਵੇਂ ਖਾਓਗੇ ਸਕੂਨ ਹੁੰਦਾ ਜਾਏਗਾ। ਲਓ ਜੀ ਮਿੱਤਰੋ ਪਿਆਰਿਓ, ਗਰਮ ਗਰਮ ਗੁੜ ਜਿਹੜਾ ਹੈ ਇਹਦਾ ਸਵਾਦ ਹੀ ਆਪਣਾ। ਮੇਰਾ ਖਿਆਲ ਹੈ ਕਿ ਮੈਂ ਸ਼ਾਇਦ ਅਗਰ ਮੈਂ ਵੈਸੇ ਮਿੱਠਾ ਖਾਣਾ ਹੋਵੇ ਨਾ ਤੇ ਸ਼ਾਇਦ ਮੈਂ ਜਿਹੜੀ ਘਰ ਵਿੱਚ ਗੁੜ ਹੁੰਦਾ ਨਾ ਮੈਂ ਇੰਨਾ ਖਾ ਸਕਾਂ। ਤੇ ਹੁਣ ਬਜ਼ੁਰਗਾਂ ਨੇ ਮੈਨੂੰ ਅੱਗੇ ਵੀ ਦਿੱਤਾ ਤੇ ਮੇਰਾ ਹੁਣ ਨਾ ਉਹ ਜਿਹੜੀ ਕਹਿੰਦਾ ਭੁੱਖ ਲੱਗ ਗਈ ਤਸੱਲੀ ਨਾ ਖਾਓ ਤੇ ਉਹ ਹੁਣ ਮਿੱਠਾ ਇੰਨਾ ਮਜ਼ੇਦਾਰ ਲੱਗ ਰਿਹਾ, ਦਿਲ ਕਰਦਾ ਕਿ ਮੈਂ ਨਾ 2-4 ਪੀਸੀਆਂ ਖਾ ਜਾਣੀਆਂ ਮੈਨੂੰ ਲੱਗਦਾ। ਖਾਓ ਖਾਓ ਚਾਹ ਅੱਛਾ ਰੱਜ ਕੇ ਖਾਓ। ਬਜ਼ੁਰਗੋ ਆਹ ਦੱਸੋ ਵੀ ਪਹਿਲੇ ਉਹ ਜਿਹੜਾ ਗੁੜ ਬਣਾਉਂਦੇ ਸੀ ਉਹ ਵਿੱਚ ਪਾ ਕੇ ਉਹ ਭੇਜਦੇ ਵੀ ਸੀ ਤੋਹਫੇ ਤਹਾਇਫ, ਮੂੰਗਫਲੀਆਂ ਤੇ ਮੇਵੇ ਸ਼ੇਵੇ। ਹੁਣ ਉਹ ਕਿਉਂ ਨਹੀਂ ਰਿਹਾ, ਰਿਵਾਜ ਹੀ ਨਹੀਂ ਰਿਹਾ ਉਹ ਤਾਂ ਤੋਹਫਿਆਂ ਵਾਲਾ। ਦੇਸੀ ਸੌਦਾ ਰਹਿ ਹੀ ਨਹੀਂ ਗਿਆ। ਹਾਂ ਅੱਛਾ ਕਿਸੇ ਬੰਦੇ ਨੂੰ ਨਜ਼ਲਾ, ਕਿਸੇ ਬੰਦੇ ਨੂੰ ਸ਼ੂਗਰ, ਕੋਈ ਦੇਸੀ ਖੁਰਾਕ ਖਾਂਦਾ ਵੇਖਿਆ? ਨਹੀਂ ਖਾਂਦਾ। ਅਸੀਂ ਜ਼ਿਮੀਂਦਾਰਾਂ, ਸਾਡੇ ਘਰ 2-2 4-4 ਮੱਝਾਂ, ਅਸੀਂ ਨਹੀਂ ਦੇਸੀ ਘਿਓ ਖਾਂਦੇ ਪਏ, ਅਸੀਂ ਡਾਲਡਾ ਖਾਂਦੇ। ਹਾਂ
ਸਹੀ ਕਹਿ ਰਹੇ ਇਹ ਡਾਕਟਰਾਂ ਨੇ ਸਾਡੀ ਅੱਡੀ ਨਹੀਂ ਲੱਗਣ ਦਿੰਦੇ। ਉਹ ਕਹਿੰਦੇ ਨਹੀਂ ਭਾਈ ਤੁਸੀਂ ਆ ਖਾਓਗੇ ਨਾ ਤੇ ਬਿਮਾਰ ਹੋ ਜਾਓਗੇ ਤੁਸੀਂ। ਦੇਸੀ ਚੀਜ਼ ਜਿਹੜੀ ਸਿਆਲ ਨੂੰ ਇਹ ਜਿਹੜੀ ਮੌਸਮ ਜਾ ਰਹੀ ਹੈ ਇਹਦੇ ਚ ਛੋਲਿਆਂ ਵੇਸਣ ਨੂੰ ਖਾਓ, ਦੇਸੀ ਘਿਓ ਪਾ ਕੇ ਛੋਲੇ ਖਾਓ। ਕਦੇ ਨਜ਼ਰਾ ਨਹੀਂ ਹੁੰਦਾ, ਕਦੇ ਆ ਜੋੜਾਂ 'ਚ ਦਰਦ ਨਹੀਂ ਹੁੰਦੀ, ਕਦੇ ਲੱਕ ਨਹੀਂ ਦੁਖਦੇ। ਬਾਬਾ ਉਮਰ ਕਿੰਨੀ ਹੋ ਗਈ ਤੁਹਾਡੀ? ਮੈਂ 65 ਸਾਲ ਉਮਰ ਹੋ ਗਈ। ਮਾਸ਼ਾਅੱਲਾ ਜੀ 65 ਸਾਲ ਹੈ ਤੇ ਮਾਸ਼ਾਅੱਲਾ ਸਾਡੇ ਤੋਂ ਮੈਨੂੰ ਲੱਗਦਾ ਤਗੜੇ ਜਿਵੇਂ ਇਹ ਸ਼ੁਕਰ ਹੈ ਅੱਲਾਹ ਭੱਜੇ ਫਿਰਦੇ ਮਾਸ਼ਾਅੱਲਾ। ਅਜੇ ਮੈਂ ਬਲਦਾਂ ਨਾਲ ਹਾਲ ਵਾਹੁਣਾ, ਲਾ ਬੋਲਦਾ ਨਾ ਹਰ ਬੰਦੇ ਆ ਜੀ। ਅਜੇ ਮੈਂ ਜੋਗ ਰੱਖੀ ਹੈ, ਮੈਂ ਹਾਲ ਵਾਹੁਣਾ। ਆਹ ਕਿਹੜਾ ਬੰਦਾ ਹੈ ਜਿਹੜਾ 65 ਸਾਲ ਦਾ ਬੰਦਾ ਜਿਹੜਾ ਉਹ ਸਭ ਮੇਰਾ ਨਹੀਂ ਖਿਆਲ ਕਿ ਸ਼ਹਿਰੀ ਜਿਹੜਾ ਕੋਈ ਬੰਦਾ ਹੋਏਗਾ ਉਹ ਸੋਟੀ ਤੋਂ ਬਗੈਰ ਤੁਰਦਾ ਵੀ ਹੋਏਗਾ, ਜਾਂ ਸ਼ਾਇਦ ਉਹ ਮਸੀਤੇ ਨਮਾਜ਼ ਵੀ ਨਾ ਪੜਨ ਜਾਂਦਾ ਹੋਵੇ ਵੀ ਯਾਰ ਨਹੀਂ ਘਰੇ ਪੜ ਲਓ ਕੋਈ ਨਹੀਂ, ਤੁਰਿਆ ਨਹੀਂ ਜਾਂਦਾ। ਨਵਾਜ਼ ਵੀ 5 ਵੇਲੇ ਪੜੀ ਗਈ। ਮਾਸ਼ਾਅੱਲਾ ਮਾਸ਼ਾਅੱਲਾ। ਮਤਲਬ ਸਾਰੇ ਕੰਮ ਦੁਨੀਆ ਵੀ ਤੇ ਦੁਨੀਆਦਾਰੀ ਵੀ ਤੇ ਰੱਬ ਨੂੰ ਵੀ ਰਾਜ਼ੀ ਹੈ ਨਾ। ਰੱਬ ਨੂੰ ਮੇਰਾ ਜੀ ਬਿਲਕੁਲ ਜੀ, ਨਮਾਜ਼ ਵੀ 5 ਵੇਲੇ। ਕਿਆ ਨਾਲੇ ਜਿਹੜੀ ਤੁਸੀਂ ਮਿਹਨਤ ਕਰਦੇ ਪਏ ਹੋ ਨਾ ਤੇ ਉਹ ਕਹਿੰਦੇ ਨੇ ਨਾ ਕਿ ਜਿਹੜਾ ਹਲਾਲ ਰਿਜ਼ਕ ਕਮਾਣਾ ਹੈ ਉਹ ਵੀ ਇਬਾਦਤ ਹੈ। ਬਿਲਕੁਲ ਤੇ ਤੁਸੀਂ ਆ ਵੀ ਇਬਾਦਤ ਹੀ ਕਰਦੇ ਪਏ ਹੋ ਔਰ ਲੋਕਾਂ ਦੀ ਕਰਜੇ ਖਾਲਸ ਚੀਜ਼ ਕੋ ਪਹੁੰਚਾਉਂਦੇ ਪਏ ਹੋ ਸ਼ਹਿਰੀਆਂ ਤੱਕ। ਵੇਖੋ ਜੀ ਸਿਰਫ ਸਾਨੂੰ ਆ ਜਿਹੜਾ ਹੱਥ ਨਾਲ ਬਣਾਉਣੇ ਨਾ ਚੀਜ਼ ਖਰੀ ਖਾ ਰਹੇ ਹਾਂ, ਇਹ ਸਾਡੀ ਵਜ਼ਾਰਤ ਅੱਲਾ ਨੇ ਸਾਡੀ ਮਿਹਨਤ ਜਿਹੜੀ ਨਾ ਪੱਲੇ। ਮਿਰਚਾਂ ਚੱਕੀ ਤੋਂ ਪੀਸੀਆਂ ਲਓ, ਵਿੱਚ ਉਹਦੇ ਲੱਕੜ ਦਾ ਬੂਰਾ, ਪਿੱਲੇ ਰੋੜੇ, ਮਿਹਦਾ ਖਰਾਬ ਹੋ ਗਿਆ। ਜਿਹੜਾ ਬੰਦਾ ਜਿਹੜਾ ਮਿਹਦੇ ਤੋਂ ਸਾਫ ਖਾਲਸ। ਅੱਛਾ ਗੁੜ ਕਹਿੰਦੇ ਕਿ ਹਾਜ਼ਮੇ ਵਾਲਾ ਵੀ ਹੈ, ਰੋਟੀ ਖਾ ਕੇ ਬਾਅਦ ਇੰਨਾ ਗੁੜ ਖਾਓ ਬਿਲਕੁਲ ਤੇ ਨਾਲ ਹੀ ਡਕਾਰ ਆ ਜਾਂਦਾ। ਹਾਂਜੀ ਇਹ ਸਿਆਲ ਦੇ ਵਿੱਚ ਹਰ ਬੰਦੇ ਨੂੰ ਖਾਣਾ ਚਾਹੀਦਾ। ਸਹੀ ਗੱਲ ਹੈ। ਲਜਬਤ ਦੇ ਉੱਤੇ ਥੋੜਾ ਬਹੁਤਾ ਖਾਓ, ਮਿਹਦਾ ਬਿਲਕੁਲ ਸਹੀ। ਅੱਛਾ ਤੇ ਕਈ ਸ਼ਹਿਰਾਂ ਵਿੱਚ ਅਸੀਂ ਗੁੜ ਵੇਖਿਆ ਜਿਹੜਾ ਉਹ ਬਹੁਤ ਚਿੱਟਾ ਜਿਹਾ ਹੁੰਦਾ ਹੈ, ਉਹਦੀ ਕੀ ਵਜ੍ਹਾ ਤੇ ਬੜਾ ਸੋਹਣਾ ਰੰਗ ਹੈ ਇਸ ਗੁੜ ਦਾ? ਉਹਦੇ ਚੀਨੀ ਮਿਕਸ ਹੁੰਦੀ ਹੈ। ਅੱਛਾ ਜਿਸ ਤਰ੍ਹਾਂ ਮੈਂ ਪੱਤ ਖੜੇ ਦੀ ਨਾ ਤੈਨੂੰ ਸਮਝਾਉਣਾ ਪਈਆ ਹੈ। ਹਾਂ ਉਹ ਸਾਡੇ ਜਿਹੜੇ ਵੀਵਰਸ ਦੇਖਦੇ ਪਏ ਨਾ ਸਾਡੇ ਆ ਜਿਹੜਾ ਜ਼ਿਆਦਾ ਲਾਈਏ ਨਾ ਹਾਂ ਤੇ ਚਿੱਟਾ ਹੋ ਜਾਏਗਾ। ਅੱਛਾ ਤੇ ਖਾਏਗਾ ਤੇ ਜਿਬ ਨੂੰ ਕਸਾਲਾ ਲੱਗੇਗਾ ਜਿਵੇਂ ਫਰਕ ਹੀ ਲੱਗ। ਹਾਂ ਇਹ 72 ਦਾ ਇਹਨੂੰ ਖਾਈ ਜਾ ਪੂਰੇ 72 ਤੇ ਕਿਲੋ ਗੁੜ ਖਾ ਲੈ ਤੈਨੂੰ ਭੋਰਾ ਵੀ ਮਹਿਸੂਸ ਨਾ ਹੋਏ। ਨਹੀਂ ਮਿਠਾਈ ਵਰਗਾ ਗੋੜਾ ਯਾਰ ਆ ਤਾਂ ਕਿਲੋ ਵੀ ਖਾ ਲੇਗਾ ਨਾ, ਯਕੀਨ ਕਰੋ ਐਵੇਂ ਜਿਵੇਂ ਨਾ ਜਿੰਨਾ ਵੀ ਖਾ ਲੇਗਾ ਤੈਨੂੰ ਇਹ ਤਕਲੀਫ ਨਹੀਂ ਦੇਗਾ। ਗਰਮ ਤੇ ਫਿਰ ਹੁੰਦਾ ਇਹ ਜ਼ਿਆਦਾ ਲਾਇਆ ਐਦੂ ਵੱਧ ਲਾਤਾ, ਇਹ ਇੰਨਾ ਲਾ ਦੇ ਇੱਥੇ ਬਹਿ ਜਾ ਦਵਾ ਪੱਥ ਕੱਢਾਂਗੇ, ਇੰਨਾ ਲਾਤਾ ਤੇ ਤੈਨੂੰ ਆਖਣਾ ਵੀ ਚਿੱਟਾ ਹੋਵੇਗਾ ਤੇ ਉਹ ਜ਼ਬਾਨ ਨੂੰ ਵੱਢੇਗਾ। ਨਹੀਂ ਗੁੜ ਜਿਹੜਾ ਜ਼ਾਇਕਾ ਹੈ ਨਾ ਉਹ ਆਹੀ ਇਹਦਾ ਹੀ ਹੈ। ਇਹ ਜਾਇਕਾ ਜਿਹੜਾ ਇੱਥੇ ਲਾਉਣਾ ਇਸ 72 ਤੇ ਚੜਾ ਕੇ ਲਾ ਲਾ, ਜਿਹੜਾ ਪੱਤ ਉੱਥੇ ਸਖਤੀ ਕਰ ਦਿੱਤੀ ਉਹਦੇ ਬਾਅਦ ਇਹ ਹੁੰਦਾ ਵੀ ਉਹ ਥੋੜਾ ਜਿਹਾ ਸਖਤ ਹੋ ਜਾਏਗਾ। ਸਹੀ ਗੱਲ ਹੈ, ਸਹੀ ਕਹਿ ਇਹਨੂੰ ਪੂਰੇ ਹਿਸਾਬ ਤੇ ਲਾਏਗਾ, ਐ ਸਰਕੇਗਾ ਖੰਡ ਤਾਰਾਂ ਜਿਵੇਂ ਤੇਰਾ ਜੀ ਕਰੇਗਾ ਹੋਰ ਖਾ ਲਾ ਮੈਂ ਹੋਰ। ਲਓ ਜੀ ਆ ਇਧਰ ਜ਼ਰਾ ਪੂਰੇ ਦੇ ਕੈਮਰਾ ਮਾਰਿਆ ਜੀ ਕਿ ਇਹ ਮੇਰੇ ਖਿਆਲ ਕਿ ਅਸੀਂ 2-3 ਮਿੰਟ ਗੱਲ ਕੀਤੀ ਹੈ ਤੇ ਪੂਰੇ ਮਾਸ਼ਾਅੱਲਾ ਇਹਨਾਂ ਨੇ ਭਰ ਦਿੱਤਾ ਇਹਨੂੰ ਤੇ ਨਾਲ ਗੱਲਾਂ ਵੀ ਕਰੀ ਜਾ ਰਹੇ ਨੇ। ਅਸੀਂ ਜੇ ਕਿਸੇ ਨਾਲ ਗੱਲ ਕਰਨ ਲੱਗ ਪਏ ਸਾਡੇ ਕੋਲ ਕੰਮ ਨਹੀਂ ਹੁੰਦਾ ਤੇ ਜੇ ਅਸੀਂ ਕੰਮ ਕਰਨ ਲੱਗੇ ਸਾਡੇ ਕੋਲ ਗੱਲ ਨਹੀਂ ਹੁੰਦੀ। ਮਤਲਬ ਅਸੀਂ ਨਾ ਉਹ ਬਹੁਤ ਹੀ ਨਕੰਮੇ ਜਿਹੇ ਨਹੀਂ ਜਿਵੇਂ ਹੁੰਦਾ ਬੰਦਾ ਨਾ ਉਹ ਘਰ ਕੇ ਨਾ ਘਾਟ ਕੇ। ਜੀ ਮਾਹੌਲ ਹੁੰਦਾ ਹੈ ਨਾ ਆਪਾ ਦਾ ਸ਼ਹਿਰੀ ਮਾਹੌਲ ਨਾਲ। ਨਹੀਂ ਮੈਂ ਤੁਹਾਡੇ ਤੋਂ ਬੜਾ ਮੁਤਾਸਰ ਹੋਇਆ ਬਜ਼ੁਰਗੋ। ਇੱਕ ਤੇ ਸਾਮਤ ਵੇਖੋ ਐ ਬਿਲਕੁਲ ਨਾ ਭਾਵੇਂ ਇੱਥੋਂ ਇਹਨਾਂ ਨੂੰ ਖਾਣਾ ਠਪਾ ਲਓ ਜਿਵੇਂ ਮਰਜ਼ੀ ਤੇ ਸਾਡੇ ਕੋਲ ਉਹ ਨਾਲੀ ਨਹੀਂ ਡੱਬੀ ਜਾਂਦੀ, ਸਾਡੇ ਕੋਲ ਨਾਲੀ ਨਹੀਂ ਡੱਬੀ ਜਾਂਦੀ ਯਾਰ ਹਨਾ ਸਾਹ ਚੜ ਜਾਂਦਾ। ਕੌਣ ਰੱਬ ਏ ਕਿ ਅੱਲਾ ਇਜ਼ਾਤ ਹਰ ਨੂੰ ਸਿਹਤ ਦੇਵੇ। ਹਾਂ ਮਾਸ਼ਾਅੱਲਾ ਜੀ ਅੱਲਾਹ ਤਾਲਾ ਤੁਹਾਨੂੰ ਨਜ਼ਰੇ ਬਦ ਤੋਂ ਬਚਾਵੇ। ਇਹ ਇਹਨਾਂ ਬੱਚਿਆਂ ਦੇ ਨਾਲ ਜਿਵੇਂ ਸਾਵਾਂ ਕੰਮ ਕਰਨਾ ਵਾ ਮਾਸ਼ਾਅੱਲਾ ਮਾਸ਼ਾਅੱਲਾ। ਤੇ ਮੇਰੀ ਖੁਰਾਕ ਜਿਹੜੀ ਹੈ ਨਾ ਉਹ ਗੱਭਰੂ ਨਾਲੋਂ ਜ਼ਿਆਦਾ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਇੱਕ ਛਟਾਂਕ 1.5 ਛਟਾਂਕ ਮੱਖਣ ਖਾਣਾ ਹਰ ਰੋਜ਼, ਤਾਜ਼ਾ ਮਦਾਨੀ ਦਾ ਲਿਖਿਆ ਅੱਜ ਪਾਦਾ ਹੀ। ਰਾਤ ਦੀ ਰੋਟੀ ਖਾਣੀ ਉਹਦੇ ਨਾਲ, ਦਿਨ ਦੀ ਨਹੀਂ ਖਾਣੀ, ਸੱਜਰੀ ਨਹੀਂ ਖਾਣੀ। ਅੱਛਾ ਇਹਦੀ ਵੀ ਕੋਈ ਰਾਤ ਵਾਲੀ ਰੋਟੀ? ਰਾਤ ਦੀ ਰੋਟੀ ਦੇ ਨਾਲ ਜਿਹੜਾ ਮੱਖਣ ਆ, ਤੁਸੀਂ ਹੁਣ ਮੱਖਣ ਨੂੰ ਸਮਝਦੇ ਨਹੀਂ। ਨਹੀਂ ਮੱਖਣ ਖਾਈਦਾ ਹੈ ਲੇਕਿਨ ਸਾਨੂੰ ਤਾਂ ਲੱਭਦਾ ਹੀ ਨਹੀਂ ਨਾ ਸੁਰ ਦਾ, ਸਾਨੂੰ ਤੇ ਲੱਭਦਾ ਮਿਲਾਵਟਾਂ ਵਾਲਾ। ਆਪਦੀ ਮੱਝ ਦਾ ਰਿੜਕਿਆ, ਆਪਦੀ ਮੱਝ ਗਾਂ ਉਹ ਇੱਕ ਛਟਾ ਇੰਨਾ ਮੱਖਣ ਜਿਹੜਾ ਇਹਨੂੰ ਮੈਂ ਖਾਣਾ ਰਾਤ ਦੀ ਰੋਟੀ ਨਾਲ ਲੈ ਉਹ ਅੱਜ ਪਤਾ ਨਹੀਂ ਜਿਹੜਾ ਉਹ ਵੀ ਉਹਦੇ ਨਾਲ ਖਾ ਲਾਂਗੇ। ਵਾਹ ਜੀ। ਉੱਤੋਂ ਪਿਆਲੀ ਚਾਹ ਦੀ ਪੀਣੀ ਤੇ 12 ਵਜੇ ਰੋਟੀ ਖਾਣੀ, ਭਾਵੇਂ ਕਈ ਵਾਈ ਜਾਵਾਂ ਭਾਵੇਂ ਹਰ ਵਾਈ ਜਾਵਾਂ, ਮੈਨੂੰ ਕੁਛ ਵੀ ਨਹੀਂ। ਅਜੇ ਮੇਰੇ ਨਾਲ ਗੱਭਰੂ ਨਹੀਂ ਉਹਨੇ ਖਦਾਤਰੀ ਵਾਹੁੰਦੇ। ਲਓ ਜੀ ਆਹ ਨੇ ਜੀ ਦੇਸੀ ਖੁਰਾਕਾਂ ਤੇ ਪਿੰਡ ਦਾ ਮਾਹੌਲ ਤੇ ਪਿੰਡ ਦੀ ਜ਼ਿੰਦਗੀ। ਖਾਲਸ ਚੀਜ਼ਾਂ ਹਜੇ ਵੀ ਲੋਕ ਕਹਿੰਦੇ ਨੇ ਨਾ ਬਣਾਉਣੀ ਕਿ ਜਨਾਬ ਖਾਲਸ ਨਿਸ਼ਾਵਾਂ ਲੱਭਦੀਆਂ। ਆਹ ਦੇਖੋ ਜੀ ਸਾਹਮਣੇ ਖਾਲਸ ਸ਼ਾਵਾਂ ਬਣੀ ਜਾਂਦੀਆਂ ਨੇ
ਤੇ ਬਜ਼ੁਰਗਾਂ ਦੀ ਮਾਸ਼ਾਅੱਲਾ ਅੱਲਾਹ ਤਾਲਾ ਨੂੰ ਨਜ਼ਰੇ ਬਦ ਤੋਂ ਬਚਾਵੇ, ਲੰਬੀ ਜ਼ਿੰਦਗੀ ਦੇਵੇ। ਅੱਲਾਹ ਕਰੇ ਤੁਸੀਂ 100 ਸਾਲ ਹੋਰ ਜੀਓ ਜੀ, ਤੇ ਤੁਹਾਡੇ ਵਰਗੇ ਬਜ਼ੁਰਗਾਂ ਨਾਲ ਬੜੀਆਂ ਬਰਕਤਾਂ ਨੇ ਸਾਡੇ ਨਾਲ, ਇਹ ਖਾ ਕੇ ਵੇਖੀ ਇਹਦਾ ਜ਼ਾਇਕਾ ਵੇਖੀ ਤੇ ਤੁਸੀਂ ਅੱਲਾਹ ਕਰੇ ਜੀਵੋ ਹੋਰ। ਲਓ ਜੀ ਮਿੱਤਰੋ ਪਿਆਰਿਓ, ਅਸੀਂ ਅੱਜ ਇੱਥੇ ਸਪੈਸ਼ਲ ਵੇਲਣੇ ਤੇ ਆਏ। ਸਾਡਾ ਮਨ ਸੀ ਕਿ ਅਸੀਂ ਗੁੜ ਬਣਦਾ ਵੇਖੀਏ ਤੇ ਆਪਣੇ ਜਿਹੜੇ ਵੀਵਰਸ ਨੇ, ਜਿਹੜੇ ਸਾਡੇ ਨਾਲ ਜੁੜੇ ਹੋਏ ਮਿੱਤਰ ਪਿਆਰੇ ਨੇ, ਉਹਨਾਂ ਨੂੰ ਵੀ ਦਿਖਾਈਏ। ਤੇ ਆ ਅਸੀਂ ਬਾਬੇ ਹੁਣਾਂ ਨਾਲ ਜਿਹੜੀ ਗੱਲ ਕੀਤੀ ਹੈ ਉਹਦਾ ਵੀ ਬਹੁਤ ਮਜ਼ਾ ਆਇਆ। ਤੇ ਤੁਸੀਂ ਜੇ ਤੁਹਾਡੇ ਆਲੇ ਦੁਆਲੇ ਜੇ ਕੋਈ ਵੇਲਣਾ ਲੱਗਾ ਹੈ ਜਾਂ ਕਦੀ ਤੁਸੀਂ ਨਹੀਂ ਵੇਖਿਆ, ਜੇ ਤੁਹਾਡਾ ਐਕਸਪੀਰੀਅੰਸ ਹੀ ਨਹੀਂ ਹੋਇਆ, ਤੇ ਲਾਜ਼ਮੀ ਤੌਰ ਤੇ ਜਾ ਕੇ ਵੇਖੋ, ਬੜਾ ਮਜ਼ਾ ਹੈ। ਹੁਣ ਅਸੀਂ ਇੱਥੋਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਸਾਨੂੰ ਰੋਹ ਵੀ ਪਿਆਣ, ਤੇ ਉਹ ਸਾਫ਼ ਸੂਫ ਕਰਕੇ ਦੇਖਦੇ ਆ, ਜੇ ਲੱਭੀ ਰੋਹ ਤੇ ਫਿਰ ਪੀ ਕੇ ਤੇ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਸੈਂਡ ਕਰਾਂਗੇ। ਤੇ ਤੁਸੀਂ ਸਾਡੇ ਨਾਲ ਜੁੜੇ ਰਹੋ, ਅਗਲੀ ਵੀਡੀਓ ਦਾ ਇੰਤਜ਼ਾਰ ਕਰੋ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੇ, ਰੱਬ ਰੱਖਾ।